ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ, ਕਹਿੰਦੇ ਉਹ ਬੱਚੇ ਦਾ ਕੀ ਨਾਮ ਸੀ? ਬੱਚੇ ਦਾ ਨਾਮ ਗੁਰਸੇਵਕ ਸਿੰਘ ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ ਜੀ। ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ। ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ ਤੋਂ 2 ਕਿਲੋਮੀਟਰ ਅੱਗੇ ਜਾ ਗਏ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਨੂੰ ਸਾਡੇ ਸਾਹਮਣੇ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਮੇਰਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ ਜੀ? ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ? ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ। 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ? ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ।
ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਜੀ। ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ, ਬਿਲਕੁਲ ਜੀ, ਸੱਚ ਸਾਹਮਣੇ ਆਉਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਢੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੀ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ, ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਮੌਕੇ ਤੇ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ।
ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਆ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਤੇ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਹ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਾਹਮਣੇ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਇਹ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ? ਜੀ ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਹੀ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਜਿੰਨਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਨਾਲ ਜਿਹੜੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਪਹਿਲੀ ਜਿਹਦੀ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ, ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਕੀਤੇ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ,
ਸਾਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਵੀ ਅਸੀਂ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ ਨੂੰ ਜਿਵੇਂ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਆ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ, ਕਹਿੰਦੇ ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਮ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ। ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਤੇ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਾਹਮਣੇ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ?
ਜੀ ਇਹ ਵਾਲਾ ਕਨਫਰਮ ਨਹੀਂ ਹੈ ਜੀ, ਦੱਸਿਆ ਨਹੀਂ ਹੈਗਾ ਇਹਦਾ ਨਾ। ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ ਨਹੀਂ ਜੀ, ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਜਿੰਨਾ ਕਿ ਮੇਰਾ ਕਿਡਨੈਪ ਹੋ ਗਿਆ ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ ਕਿ ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ, ਜਦੋਂ ਪਹਿਲੀ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ, ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਨਹੀਂ, ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ, ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਤੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਆ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਨਾਮ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ, ਇੱਥੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਹ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਾਹਮਣੇ ਬਾਹਰ ਹੋ ਗਈਆਂ ਕਿ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ ਜੀ ਇਹ ਵਾਲਾ ਕਨਫਰਮ ਨਹੀਂ ਹੈ, ਦੱਸਿਆ ਨਹੀਂ ਇਹਦਾ ਹੈਗਾ। ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ? ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਪਹਿਲੀ ਜਿਹਦੀ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ, ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ
ਹਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਕੀਤੇ, ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਸਾਰਾ plan ਕੀਤਾ ਗਿਆ ਬਿਲਕੁਲ, ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ, ਕੀ, ਕਿਵੇਂ, ਕਿਸ ਤਰ੍ਹਾਂ ਹੋਇਆ, ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ, ਕਹਿੰਦੇ ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ ਜੀ। ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ। ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ
ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ, ਇੱਥੋਂ 2 ਕਿਲੋਮੀਟਰ ਅੱਗੇ ਜਾ ਕੇ। ਜੀ। ਤੇ ਉਸ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ, ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਇਹ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ, ਜਦੋਂ ਪਹਿਲੀ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ, ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਬਿਲਕੁਲ, ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ, ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ, ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ
ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਤੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀਗਾ ਜੀ। ਭਾਂਜਾ ਸੀ ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ। ਤੇ ਕੀ ਮਾਮਲਾ ਸਾਰੇ ਹੈਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ, ਇੱਥੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਕਿ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ? ਜੀ ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਜਿੰਨਾ ਕਿ ਮੇਰਾ ਕਿਡਨੈਪ ਹੋ ਗਿਆ, ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ? ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਨਾਲ ਜਿਹੜੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਉਹਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਪਹਿਲੀ ਜਿਹਦੀ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਰ-ਬਾਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ
ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਅਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ। ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ, ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਨਹੀਂ, ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ। ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਬਿਲਕੁਲ, ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ। ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਜਿਵੇਂ ਹੋਊਗਾ ਉਵੇਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ।
ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇ ਹੈਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ, ਇੱਥੋਂ 2 ਕਿਲੋਮੀਟਰ ਅੱਗੇ ਜਾ ਕੇ। ਜੀ। ਤੇ ਉਸ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਕਿ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ? ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ? ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਜਿੰਨਾ ਕਿ ਮੇਰਾ ਕਿਡਨੈਪ ਹੋ ਗਿਆ, ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ? ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਨਾਲ ਜਿਹੜੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਪਹਿਲੀ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਰ-ਬਾਰ ਜਿਹੜੀ ਇੱਕ ਮੈਰਿਜ ਪੈਲੇਸ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ, ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਨਹੀਂ, ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ। ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਬਿਲਕੁਲ, ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ, ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਜਿਵੇਂ ਹੋਊਗਾ ਉਵੇਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ, ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ
ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਤੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਗੁਰਸੇਵਕ ਸਿੰਘ ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ। ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਹੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਤੇ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ, ਇੱਥੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ ਜੀ? ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਸੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ?
ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਅਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਉਹਦਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਨਹੀਂ, ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ। ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਉਵੇਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ
ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਇੱਕ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇ ਹੈਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ, ਤੋਂ 2 ਕਿਲੋਮੀਟਰ ਅੱਗੇ ਜਾ ਕੇ। ਜੀ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਕਿ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਇਹ ਆ ਗਏ। ਕੀ ਹੋਇਆ ਕੀ ਬੱਚੇ ਨੂੰ? ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ? ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ। 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਸੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ, ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਆਪਾਂ ਇਹ ਨਹੀਂ ਨਾ ਕਹਿ ਸਕਦੇ। ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ,
ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ ਸਰ ਵੀ ਮੌਕੇ ਅਸੀਂ ਤੇ ਮੌਕੇ ਗਿਆ ਤੇ ਕਿ ਇਸ ਨੂੰ ਕੁਝ ਮਿਲਿਆ ਕਲੂ ਮਿਲਿਆ ਹੋਵੇ ਕੁਝ ਹਾਂਜੀ ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ ਨੂੰ ਜਿਵੇਂ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਤੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਆ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ, ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਨੂੰ ਸਾਡੇ ਸਮਝ ਤੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ? ਜੀ ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ,
ਆ ਹੁਣ ਪਤਾ ਲੱਗਾ ਬੱਚਾ ਮਾਰਿਆ ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਇਹ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ ਕਿ ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਤਾਂ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਦੇ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੀ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਉਹਦਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਤੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਇੱਕ ਸੀਸੀਟੀਵੀ ਫੋਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਵੀ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਵੀ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ, ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ? ਜੀ ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਜਿੰਨਾ ਕਿ ਮੇਰਾ ਕਿਡਨੈਪ ਹੋ ਗਿਆ ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ? ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਸੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਤਾਂ ਹੈ ਹੀ ਆ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੀ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ।
ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ ਐ ਆਪਾਂ ਇਹ ਨਹੀਂ ਨਾ ਕਹਿ ਸਕਦੇ। ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਸਾਰਾ ਬਿਲਕੁਲ plan ਕੀਤਾ ਗਿਆ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ। ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਵਾਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ। ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ ਜੀ। ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ। ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ ਤੋਂ 2 ਕਿਲੋਮੀਟਰ ਅੱਗੇ ਜਾ ਕੇ।
ਤੇ ਉਸ ਤੋਂ ਬਾਅਦ 'ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਨੂੰ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਇਹ ਆ ਗਏ। ਕੀ ਹੋਇਆ ਕੀ ਬੱਚੇ ਨੂੰ? ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈ, ਦੱਸਿਆ ਨਹੀਂ ਇਹਦਾ ਹੈਗਾ। ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਜਿੰਨਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਇਹ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਸੀ ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਤਾਂ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਭ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ, ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਕਿਸੇ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ
ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਇੱਕ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ, ਇੱਥੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ? ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ ਜੀ ਇਹ ਵਾਲਾ ਕਨਫਰਮ ਨਹੀਂ ਹੈ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਤਾਂ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਫਿਲਹਾਲ ਸਾਨੂੰ ਹਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਉਹਦਾ ਪਿਓ ਕਾਤਲ ਖੁਦ ਵਾ। ਨਹੀਂ, ਮੈਂ ਹਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ, ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ। ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ। ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ?
ਬੱਚੇ ਦਾ ਨਾਂ ਗੁਰਸੇਵਕ ਸਿੰਘ ਕੀ ਜੀ। ਲੱਗਦਾ ਤੇ ਉਹ ਤੁਹਾਡਾ ਕੀ ਲੱਗਦਾ ਸਾਡਾ ਭਾਣਜਾ ਸੀ ਜੀ। ਭਾਂਜਾ ਸੀ ਜੀ ਤੇ ਉਹਦੇ ਪਿਤਾ ਦੀ ਇੱਕ ਸੀਸੀਟੀਵੀ ਫੁਟੇਜ ਵਾ ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਮੇਰਾ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ ਤੋਂ 2 ਕਿਲੋਮੀਟਰ ਅੱਗੇ ਜਾ ਕੇ। ਜੀ। ਤੇ ਉਸ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਨੂੰ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਇਹ ਆ ਗਏ। ਕੀ ਹੋਇਆ ਕੀ ਬੱਚੇ ਨੂੰ? ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈ, ਦੱਸਿਆ ਨਹੀਂ ਇਹਦਾ ਗੱਲ। ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਇਹ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ ਕਿ ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਭ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਨਹੀਂ, ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ। ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਕਿਸੇ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ
ਮੌਤ ਦੇ ਘਾਟ ਉਤਾਰ ਕੇ ਵਗਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ ਜੀ ਤੇ ਉਹਦੇ ਪਿਤਾ ਦੀ ਇੱਕ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ। ਤੇ ਕੀ ਮਾਮਲਾ ਸਾਰੇ ਹੈਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ, ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਕਿ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ ਜੀ ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹੜੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਸੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ।
ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਢੋਟੀਆਂ ਤੋਂ ਬਾਰ-ਬਾਰ ਜਿਹੜੀ ਇੱਕ ਮੈਰਿਜ ਪੈਲੇਸ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਅਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਉਹਦਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਤੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ
ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ, ਤੋਂ 2 ਕਿਲੋਮੀਟਰ ਅੱਗੇ ਜਾ ਕੇ। ਜੀ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ? ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ? ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ। 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਜਿੰਨਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ, ਆ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਸੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਤਾਂ ਹੈ ਹੀ ਆ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ, ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੀ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਉਹਦਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ? ਜਿਸ ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ।
ਦੱਸਦੀ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ। ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਹੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ, ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਨੂੰ ਸਾਡੇ ਸਮਝ ਤੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ ਜੀ ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ। 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਤਾਂ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਇੱਥੇ ਸੀਗੇ। ਅੱਛਾ। ਹਾਂ,
ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਜੀ। ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ, ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਹੈ। ਕਿ ਉਹ ਕਿਡਨੈਪ ਹੋਇਆ। ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ, ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਢੋਟੀਆਂ ਤੋਂ ਬਾਰ-ਬਾਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ, ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ।
ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦਈਏ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਆ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਇੱਕ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇ ਹੈਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ, ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ। 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਜਿੰਨਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ, ਆ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਸੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਤਾਂ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦਾ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ, ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੀ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਉਹਦਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ
ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਮ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ। ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ। ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ, ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਨੂੰ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ?
ਜੀ ਇਹ ਵਾਲਾ ਕਨਫਰਮ ਨਹੀਂ ਹੈ ਜੀ, ਦੱਸਿਆ ਨਹੀਂ ਇਹਦਾ ਹੈਗਾ। ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਮਤਲਬ ਬੇਟਾ ਸੀ, ਕਿਸ ਮਤਰਿਆ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਇਹ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ ਕਿ ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਤਾਂ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਭ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ, ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਢੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੀ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ, ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ, ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਕਿਸੇ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਤੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਆ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਮੇਰਾ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ ਜੀ ਇਹ ਵਾਲਾ ਕਨਫਰਮ ਨਹੀਂ ਹੈ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿਉਂ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਤਾਂ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਭ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ। ਸਰ ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ, ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਕਮੈਂਟ। ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ
ਹਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ, ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਬਿਲਕੁਲ plan ਕੀਤਾ ਗਿਆ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ। ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਂ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ ਜੀ। ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ ਜੀ। ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ
ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ, ਇੱਥੋਂ 2 ਕਿਲੋਮੀਟਰ ਅੱਗੇ ਜਾ ਕੇ ਜੀ। ਤੇ ਉਸ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਇਹ ਗੱਲ ਸਾਰੀਆਂ ਮਤਲਬ ਕਿ ਕੜੀਆਂ ਨੂੰ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨੂੰ? ਬੱਚੇ ਨਾਲ ਜੀ ਵੇਖੋ ਜੀ, ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ ਇਹਦਾ ਗੱਲ। ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ, ਹੁਣ ਸਵੇਰੇ ਇਹ ਗੱਲ 8 ਵਜੇ ਤੋਂ ਬਾਅਦ ਕਿਉਂ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ ਕਿ ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਭ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ, ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੀ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ
ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਮ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਮੇਰਾ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ, ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਤੋਂ ਸਾਡੇ ਸਾਹਮਣੇ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ ਜੀ ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ? ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ ਤਾਂ ਹੁਣ ਪਤਾ ਲੱਗਾ ਬੱਚਾ ਮਾਰਿਆ? ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ? ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਭ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਫਿਲਹਾਲ ਸਾਨੂੰ ਹਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ ਉਹ ਹਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਉਹਦਾ ਪਿਓ ਕਾਤਲ ਖੁਦ ਵਾ। ਨਹੀਂ ਮੈਂ ਹਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਸਾਰਾ ਬਿਲਕੁਲ plan ਕੀਤਾ ਗਿਆ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ। ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ ਉਹਦਾ ਕੋਈ ਉਹ ਨਹੀਂ ਹੈ। ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ ਕਲੂ ਮਿਲਿਆ ਹੋਵੇ ਕੁਝ? ਹਾਂਜੀ ਕੁਝ ਕਲੂਜ਼ ਹੈਗੇ ਨੇ ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ ਬਟ ਮੈਂ 100% ਹਲੇ ਕਿਉਂ ਕੀ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ ਨੂੰ ਕਿਸੇ ਜਿਵੇਂ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ। ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ?
ਬੱਚੇ ਦਾ ਨਾਂ ਗੁਰਸੇਵਕ ਸਿੰਘ ਕੀ ਜੀ। ਲੱਗਦਾ ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਮੇਰਾ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਹਾਂ ਤੋਂ 2 ਕਿਲੋਮੀਟਰ ਅੱਗੇ ਜਾ ਕੇ। ਜੀ। ਤੇ ਉਸ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਨੂੰ ਸਾਡੇ ਸਮਝੋਂ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਇਹ ਆ ਗਏ। ਕੀ ਹੋਇਆ ਕੀ ਬੱਚੇ ਨੂੰ? ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ ਇਹਦਾ ਗੱਲ। ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ? ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ, ਆ ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਸਾਹਿਬ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਇਹ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਕੀ ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ ਕਿ ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ। ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਿਹਦੀ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ? ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ
ਮੌਤ ਦੇ ਘਾਟ ਉਤਾਰ ਕੇ ਵਗਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਦੇ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਮ ਗੁਰਸੇਵਕ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੋਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਤੇ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵਕ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ ਤੋਂ 2 ਕਿਲੋਮੀਟਰ ਅੱਗੇ ਜਾ ਕੇ। ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਨੂੰ ਸਾਡੇ ਸਾਹਮਣੇ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਇਹ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ। ਇਹਨੇ ਕਿਤਨਾ ਮਾਰਿਆ? ਜੀ ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਸੀ ਜਾਂ ਇਹਦਾ ਆਪਣਾ ਬੇਟਾ ਸੀ? ਕਿਸ ਤਰ੍ਹਾਂ? ਨਹੀਂ ਜੀ ਆਪਣਾ ਬੇਟਾ ਸੀ, 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਇਹਨੇ ਆਡੀਓ ਪਾਈ, ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿਉਂ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਜਿਹਦੀ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ
ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਅਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਸਰ ਮੰਨਿਆ ਨਹੀਂ ਜਾ ਸਕਦਾ ਫਿਰ ਉਹਦਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਗਏ, ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ ਵੀ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਸਰ ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ। ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਤੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਆ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ ਆਪਣੇ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਨਸਾਨੀਅਤ ਅਤੇ ਰਿਸ਼ਤੇ ਨੂੰ ਖਤਮ ਕਰ ਦੇਣ ਵਾਲੀ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ
ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ, ਜਿਸ ਸੰਬੰਧੀ ਜਲਦ ਹੀ ਮੀਡੀਆ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਗੁਰਦੇਵ ਸਿੰਘ ਜੀ ਮੇਰਾ ਜਿਹੜਾ ਬੱਚਾ ਵਾ ਇਹ ਕਿਡਨੈਪ ਹੋਇਆ ਹੈ ਕਹਿੰਦੇ, ਉਹ ਬੱਚੇ ਦਾ ਕੀ ਨਾਂ ਸੀ? ਬੱਚੇ ਦਾ ਨਾਮ ਗੁਰਸੇਵ ਸਿੰਘ ਜੀ। ਤੇ ਉਹ ਤੁਹਾਡਾ ਕੀ ਲੱਗਦਾ? ਸਾਡਾ ਭਾਣਜਾ ਸੀ ਜੀ। ਭਾਂਜਾ ਸੀ। ਜੀ ਤੇ ਉਹਦੇ ਪਿਤਾ ਦੀ ਸੀਸੀਟੀਵੀ ਫੁਟੇਜ ਵਾ, ਉਹ ਮੋਟਰਸਾਈਕਲ ਤੇ ਲੈ ਕੇ ਗਿਆ। ਜੀ ਤੇ ਕੀ ਮਾਮਲਾ ਸਾਰੇਗਾ ਸਰ? ਮਾਮਲਾ ਜੀ ਸਾਨੂੰ ਤਕਰੀਬਨ 9:10 ਤੇ ਫੋਨ ਗਿਆ ਕਿ ਇਹਨਾਂ ਵੱਲੋਂ ਜਿਹੜਾ ਸਾਡਾ ਭਾਈ ਅੰਗਰੇਜ਼ ਸਿੰਘ ਤੇ ਇਹਨਾਂ ਵੱਲੋਂ ਫੋਨ ਕੀਤਾ ਗਿਆ ਘਰੇ ਵੀ ਜਿਹੜਾ ਮੇਰਾ ਬੱਚਾ ਗੁਰਸੇਵ ਸਿੰਘ ਨਾਲ ਲੈ ਕੇ ਇਹਨੂੰ ਆਉਂਦਾ ਸੀ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਵਾ। ਤੇ ਉਦੋਂ ਬਾਅਦ ਅਸੀਂ ਜਦੋਂ ਆਏ ਇੱਥੇ ਤੇ ਦੱਸਿਆ ਗਿਆ ਵੀ ਸਾਨੂੰ ਬੱਚਾ ਕਿਡਨੈਪ ਹੋਇਆ ਵਾ ਇਹ ਨਹਿਰ ਦੇ ਉੱਤੇ, ਜਿੱਥੇ ਆਪਾਂ ਹੁਣ ਚੌਂਕੀ ਡੇਰਾ ਸਾਹਿਬ ਖੜੇ ਆ ਤੋਂ 2 ਕਿਲੋਮੀਟਰ ਅੱਗੇ ਜਾ ਕੇ। ਜੀ। ਤੇ ਉਸ ਤੋਂ ਬਾਅਦ ਚ ਰਾਤ ਭਰ ਅਸੀਂ ਇੱਥੇ ਹੀ ਦੇਖਦੇ ਰਹੇ ਲਾਗੇ ਬੰਨੇ ਪਿੰਡਾਂ ਦੇ ਵਿੱਚ। ਤੇ ਸਵੇਰੇ ਜਦੋਂ ਸਵੇਰੇ ਹੋਈ ਤੇ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ ਤੇ ਫਿਰ ਜੇ ਗੱਲ ਸਾਹਮਣੇ ਆਈ ਕਿ ਉਹ ਕਹਿੰਦਾ ਕਿ ਕਿਡਨੈਪ ਇੱਥੇ ਨਹੀਂ ਹੋਇਆ, ਉਹ ਹੋਇਆ ਵਾ ਟੋਟੀਆਂ ਕੋਲ। ਤੇ ਫਿਰ ਗੱਲ ਸਾਰੀਆਂ ਮਤਲਬ ਕਿ ਕੜੀਆਂ ਸਾਡੇ ਸਾਹਮਣੇ ਬਾਹਰ ਹੋ ਗਈਆਂ ਵੀ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਉਦੋਂ ਹੀ ਇਹ ਆ ਗਏ। ਕੀ ਹੋਇਆ ਕੀ ਬੱਚੇ ਨਾਲ ਜੀ ਵੇਖੋ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਜਿਹੜਾ ਵਾ ਇਹਦਾ ਪਿਤਾ ਅੰਗਰੇਜ਼ ਸਿੰਘ ਇਹਦੇ ਵੱਲੋਂ ਮਾਰਿਆ ਗਿਆ ਇਹਨੇ ਕਿਤਨਾ ਮਾਰਿਆ? ਜੀ। ਇਹ ਵਾਲਾ ਕਨਫਰਮ ਨਹੀਂ ਹੈਗਾ, ਦੱਸਿਆ ਨਹੀਂ ਹੈਗਾ। ਇਹਦਾ ਬੇਟਾ ਆਪਣਾ ਹੀ ਇਹਦਾ ਆਪਣਾ ਬੇਟਾ ਸੀ ਕਿਸ ਤਰ੍ਹਾਂ? ਨਹੀਂ ਜੀ, ਆਪਣਾ ਬੇਟਾ ਸੀ। 12 ਸਾਲ ਬਾਅਦ ਇਹਦੇ ਬੇਟਾ ਹੋਇਆ ਸੀ। ਤੇ ਪਰ ਇਹ ਕੀ ਵਾਕਿਆ ਹੋਇਆ ਵਾ ਕਿ ਫਿਰ ਇਹ ਬੱਚਾ ਕਹਿੰਦਾ ਕਿ ਮੇਰਾ ਕਿਡਨੈਪ ਹੋ ਗਿਆ, ਨੇ ਆਡੀਓ ਪਾਈ, ਹੁਣ ਪਤਾ ਲੱਗਾ ਬੱਚਾ ਮਾਰਿਆ। ਇਹ ਹੁਣ ਕਿਸ ਤਰ੍ਹਾਂ ਮਾਰਿਆ? ਪੁਲਿਸ ਨਾਲ ਜਿਹਦੀ ਗੱਲ ਹੋਈ ਆ ਹੁਣ ਸਵੇਰੇ ਗੱਲ 8 ਵਜੇ ਤੋਂ ਬਾਅਦ ਕਿੰਨੇ ਤੁਹਾਨੂੰ ਦੱਸਾਂਗੇ। ਇਹਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਤੇ ਨਹੀਂ ਹੈਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ, ਬਿਲਕੁਲ ਨਹੀਂ, ਕੋਈ ਡਰਗ ਨਹੀਂ ਲੈਂਦਾ। ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨੈਪ ਕਰਕੇ ਲੈ ਗਏ, ਫਿਰ ਤੁਸੀਂ ਕੀ ਮੰਨਦੇ ਜੀ? ਇਹਨੂੰ ਗਲਤ ਨਹੀਂ ਕੀਤਾ ਇਹਨੇ? ਫਿਰ ਇਹ ਗਲਤ ਹੈ ਹੀ ਹੈ, ਪਰ ਜਿੰਨ ਚਿਰ ਸਾਰਾ ਸੱਚ ਸਾਹਮਣੇ ਨਹੀਂ ਆਉਂਦਾ ਉਨ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਐਸਪੀ ਸਾਹਿਬ ਰਾਤ ਵੀ ਕੋਲ ਇੱਥੇ ਸੀਗੇ। ਅੱਛਾ। ਹਾਂ, ਤੇ ਪੁਲਿਸ ਵੱਲੋਂ ਜਿਹੜਾ ਵਾ ਮਤਲਬ ਕਿ ਵੱਡੇ ਲੈਵਲ ਤੇ ਕਾਰਵਾਈ ਜਿਹੜੀ ਕੀਤੀ ਗਈ ਹੈ, ਬਹੁਤ ਸਹਿਯੋਗ ਦਿੱਤਾ ਉਹਨਾਂ ਨੇ। ਤੇ ਪਰ ਜਿਹੜਾ ਹੁਣ ਵੇਖਣ ਨੂੰ ਮਿਲਿਆ ਕਿ ਅੰਦਰੋਂ ਦੇ ਪਿਤਾ ਫੜਿਆ ਵਾ, ਸੱਚ ਸਾਹਮਣੇ ਹੋਣਾ ਚਾਹੀਦਾ ਨਾ ਸਾਰਾ। ਬਿਲਕੁਲ ਜੀ, ਸੱਚ ਸਾਹਮਣੇ ਹੋਣਾ ਚਾਹੀਦਾ ਕਿ ਉਹ ਕਿਡਨੈਪ ਹੋਇਆ ਔਰ ਆਪ ਲਗਾਤਾਰ ਤੁਸੀਂ ਲੱਗੇ ਰਹੇ ਇਨਵੈਸਟੀਗੇਸ਼ਨ, ਕੀ ਸਰ ਨਿਕਲਿਆ ਹੁੰਦਾ ਮਾਮਲਾ? ਇਹ ਫਿਲਹਾਲ ਅਜੇ ਇਨਵੈਸਟੀਗੇਸ਼ਨ ਜਾਰੀ ਹੈ, ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਜਦੋਂ ਪਹਿਲੀ ਜਿਹਦੀ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ 'ਚ ਕੁਝ ਕੰਟਰਡਿਕਸ਼ਨਸ ਆਈਆਂ ਨੇ। ਕੰਟਰਡਿਕਸ਼ਨਸ ਦੇ ਵਿੱਚੋਂ ਇਹਨੇ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ, ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਆ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕਿ ਇੱਥੋਂ ਬੱਚੇ ਨੂੰ ਖੋਹ ਕੇ ਲੈ ਗਏ ਸੀਗੇ। ਸੋ ਉਹਦੇ 'ਚ ਕਾਫੀ ਕੰਟਰਡਿਕਸ਼ਨਸ ਆਉਣ ਕਰਕੇ ਉਹਨੂੰ ਜਿਹੜੀ ਹੈਗੀ ਇਹਨੂੰ ਥੋੜ੍ਹੀ ਬਹੁਤ ਉਹਨੂੰ ਹੁਣ ਪੁੱਛਗਿੱਛ ਕੀਤੀ ਗਈ ਤਰੀਕੇ ਨਾਲ, ਉਹਦੇ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਤੇ ਫਾਈਨਲ ਕਾਜ਼ ਜਿਹੜਾ ਹੈਗਾ ਕੀ ਹੈਗਾ, ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ, ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ। ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨਿੱਜੀ ਚੈਨਲ 'ਚ ਕਿ ਉਹ ਪਿਓ ਹੀ ਕਾਤਲ ਨਿਕਲਿਆ ਵਾ ਸਰ। ਹਾਲੇ ਮੈਟਰ ਇਨਵੈਸਟੀਗੇਸ਼ਨ 'ਚ ਹੈ। ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ। ਸਰ ਮੰਨਿਆ ਨਹੀਂ ਜਾ ਸਕਦਾ ਫਿਰ ਨਾ ਪਿਓ ਕਾਤਲ ਖੁਦ ਵਾ? ਨਹੀਂ, ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ, ਨਾ ਮੈਂ ਇਹਨੂੰ ਕਨਫਰਮ ਕਰ ਸਕਦਾ। ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਕੇ ਉਹਦੇ ਬਾਪ ਹੀ ਇਕੱਲਾ ਕਿ ਜਾਂ ਹੋਰ? ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਸਟਡੀ 'ਚ ਲੈ ਰਹੇ ਹਾਂ। ਤੇ ਸਰ ਫਿਰ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਤਲ ਨਿਕਲੇ ਜਿਸ ਪਰ ਤਰ੍ਹਾਂ? ਆਪਾਂ ਇਹ ਨਹੀਂ ਨਾ ਕਹਿ ਸਕਦੇ, ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾਂ ਗੱਲ ਤੋਂ ਨਹੀਂ ਕਹਿ ਸਕਦਾ ਕਿ ਵੀ ਇਸ ਨੇ ਆਹ ਕੀਤਾ ਜਾਂ ਨਹੀਂ ਕੀਤਾ। ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ, ਚਿੱਟੀ ਗੱਡੀ 'ਚ ਆਏ ਸੀ। ਬਿਲਕੁਲ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰਡਿਕਸ਼ਨਸ ਆਈਆਂ ਨੇ, ਤਾਂ ਹੀ ਇਸੇ ਕਰਕੇ ਹੀ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਵਾਸਤੇ ਕਸਟਡੀ 'ਚ ਲੈਣਾ ਪੈਣਾ। ਤੇ ਸਰ ਕੀ ਕੁਛ ਜਿਸ ਤਰ੍ਹਾਂ ਕਿ ਉਹ ਨਿੱਜੀ ਜਾਂਚ 'ਚ ਦੱਸ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ? ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ, ਹਰੀ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰ, ਉਹਦਾ ਕੋਈ ਉਹ ਨਹੀਂ ਹੈ। ਹਾਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ, ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ। ਮੌਕੇ ਤੇ ਇਸ ਨੂੰ ਕੁਝ ਮਿਲਿਆ, ਕਲੂ ਮਿਲਿਆ ਹੋਵੇ ਕੁਝ? ਹਾਂਜੀ, ਕੁਝ ਕਲੂਜ਼ ਹੈਗੇ ਨੇ, ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ, ਬ੍ਰੇਕ ਥਰੂ ਸਾਨੂੰ ਮਿਲੀ ਹੋਈ ਹੈ। ਬਟ ਮੈਂ 100% ਹਲੇ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ੍ਹ ਨੂੰ ਜਿਵੇਂ ਹੋਊਗਾ ਮੈਂ ਦੱਸਾਂਗੇ। ਸਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ? ਨੈਚੁਰਲੀ ਜੋ ਕਿ ਅੱਗੇ ਤੁਹਾਨੂੰ ਵਿਲ ਕੀਪ ਯੂ ਪੋਸਟਡ, ਅਪਡੇਟ ਦਿੰਦੇ ਰਵਾਂਗੇ। ਤਰਨਤਾਰਨ ਤੋਂ ਬੱਚਾ ਖੋਹ ਦੇ ਮਾਮਲੇ ਵਿੱਚ ਨਵਾਂ ਮੋੜ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰੂਹ ਕੰਬਾਂ ਦੇਣ ਵਾਲੀ ਖਬਰ ਹੈ।
ਦੱਸ ਦਈਏ ਕਿ ਕੱਲ ਸ਼ਾਮ 3 ਵਜੇ ਬੱਚੇ ਨੂੰ ਉਸ ਦੇ ਪਿਤਾ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਗਵਾ ਕਰਨ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ, ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਜਿਹੜੀ ਆ ਉਹ ਕੰਬ ਜਾਵੇਗੀ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਵਗ ਦੇ ਸੂਏ ਵਿੱਚ ਸੁੱਟ ਦਿੱਤਾ ਗਿਆ, ਜਿਸ ਸੰਬੰਧੀ ਪੁਲਿਸ ਸਾਹਮਣੇ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲੀਆਂਵਾਲਾ ਜਾ ਰਿਹਾ ਸੀ ਤਾਂ ਰਸਤੇ 'ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਨੂੰ ਗੁਰਸੇਵਕ ਸਿੰਘ ਨੂੰ ਸਮੇਤ ਮੋਬਾਈਲ ਫੋਨ ਅਤੇ 300 ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਜਿਹੜਾ ਸੀ ਉਹ ਜਾਰੀ ਕਰ ਦਿੱਤਾ। ਥਾਣਾ ਗੋਬਿੰਦਵਾਲ ਸਾਹਿਬ ਵਿਖੇ ਮਾਮਲਾ ਜਿਹੜਾ ਸੀ ਉਹ ਦਰਜ ਕਰਕੇ ਕਾਰ ਸਵਾਰਾਂ ਦੀ ਭਾਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਲੜਕਾ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾ ਰਾਏ ਵਿਖੇ ਸੂਏ ਵਿੱਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਪੁਲਿਸ ਪਾਰਟੀ ਸਮੇਤ ਪੁੱਜ ਗਏ ਤਾਂ ਬੱਚੇ ਦੀ ਮ੍ਰਿਤਕ ਤੇ ਜਿਹੜੀ ਆ ਉਹ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦੇ ਕਿ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਮੁਲਜ਼ਮ ਪਿਤਾ ਨੂੰ ਲੈ ਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਅਤੇ ਬੱਚੇ ਦੀ ਲਾਸ਼ ਵੀ ਜਿਹੜੀ ਆ ਉਹ ਹੁਣ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਵੀ ਬੇਟੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਸੋ ਇਹ ਬੇहद ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿਤਾ ਨੇ ਆਖਰ